ਯੂਬਾ ਸਿਟੀ ਵਿੱਚ ਚੜ੍ਹਦੀ ਕਲਾ ਨਾਲ ਸਜਾਇਆ ਗਿਆ 43ਵਾਂ ਨਗਰ ਕੀਰਤਨ। ਦਲ ਖਾਲਸਾ ਵੱਲੋਂ ਸੂਰੀ ਕਤਲ ਕੇਸ ਵਿੱਚ ਗ੍ਰਿਫਤਾਰ ਸਿੱਖ ਨੌਜਵਾਨ ਦੀ ਹਮਾਇਤ। ਹਰੀ ਸਿੰਘ ਨਲੂਆ ਦੀ ਵਾਰ ਲੈ ਕੇ ਆ ਰਿਹਾ ਸਿੱਧੂ ਮੂਸੇਵਾਲਾ। ਬੀਬੀ ਜਗੀਰ ਕੌਰ ਨੂੰ ਬਾਦਲ ਦਲ ਨੇ ਪਾਰਟੀ ਚੋਂ ਕੱਢਿਆ ਬਾਹਰ। ਉੱਤਰੀ ਅਮਰੀਕਾ ਦੇ ਸਭ ਤੋਂ ਮਸ਼ਹੂਰ 43ਵਾਂ ਨਗਰ ਕੀਰਤਨ ਕੈਲੀਫੋਰਨੀਆ ਦੇ ਸਿੱਖ ਬਹੁਤਾਤ ਵਾਲੇ ਸ਼ਹਿਰ ਯੂਬਾ ਸਿਟੀ ਵਿੱਚ ਬੜੀ ਚੜ੍ਹਦੀ ਕਲਾ ਨਾਲ ਸਜਾਇਆ ਗਿਆ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਭਰੀ। ਹੈਲੀਕਾਪਟਰ ਰਾਹੀਂ ਨਗਰ ਕੀਰਤਨ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਪਿਛਲੇ ਕਈਆਂ ਦਿਨਾਂ ਤੋਂ ਗੁਰੂ ਘਰ ਵਿੱਚ ਅਖੰਡ ਪਾਠਾਂ ਦੀ ਲੜੀ ਸ਼ੁਰੂ ਹੋ ਚੁੱਕੀ ਸੀ। ਨਗਰ ਕੀਰਤਨ ਦੇ ਰਸਤੇ ਵਿੱਚ ਅਣਗਿਣਤ ਲੰਗਰ ਦਿਨ ਰਾਤ ਸੰਗਤਾਂ ਦੀ ਸੇਵਾ ਵਿੱਚ ਲੱਗੇ ਰਹੇ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਏ ਨਗਰ ਕੀਰਤਨ ਦੇ ਪਿੱਛੇ ਅਨੇਕਾਂ ਫਲੋਟ ਸ਼ਾਮਿਲ ਸਨ, ਜਿਨ੍ਹਾਂ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਝਾਂਕੀਆਂ ਬਣਾਈਆਂ ਹੋਈਆਂ ਸਨ। ਫਲੋਟਾਂ ਤੇ ਖਾਲਿਸਤਾਨ ਦੇ ਝੰਡੇ ਲਹਿਰਾ ਰਹੇ ਸਨ ਅਤੇ ਖਾਲਿਸਤਾਨ ਦੇ ਹੱਕ ਵਿੱਚ ਭਰਪੂਰ ਜੈਕਾਰੇ ਛੱਡੇ ਜਾ ਰਹੇ ਸਨ। ਆਰਜ਼ੀ ਤੌਰ ਤੇ ਲੱਗੀਆਂ ਦੁਕਾਨਾਂ ਵਿੱਚ ਖੂਬ ਖਰੀਦੋ ਫਰੋਖਤ ਹੋ ਰਹੀ ਦੇਖੀ ਜਾ ਸਕਦੀ ਸੀ। ਇਹ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਾ ਹੈ। ਪਿਛਲੇ ਹਫ਼ਤੇ ਤੋਂ ਵੱਖ-ਵੱਖ ਪ੍ਰੋਗਰਾਮਾਂ 'ਚ ਆਤਿਸ਼ਬਾਜ਼ੀ ਹੋਈ, ਸ਼੍ਰੀ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਗਿਆ, ਗੁਰਮਤ ਵਿਚਾਰਾਂ ਕੀਤੀਆਂ ਗਈਆਂ, ਕੀਰਤਨ ਅਤੇ ਢਾਡੀ ਦਰਬਾਰ ਸਜਾਏ ਗਏ ਤੇ ਅਮਰੀਕਾ ਭਰ ਤੋਂ ਪਹੁੰਚੇ ਸਿਆਸੀ ਸਿੱਖ ਆਗੂਆਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਅਮਰੀਕਾ ਦੀ ਧਰਤੀ ਤੇ ਖਾਲਸੇ ਦੇ ਨਵੇਕਲੇਪਨ ਦਾ, ਸਿੱਖ ਕੌਮ ਦੀ ਵੱਖਰੀ ਹੋਂਦ ਦਾ ਸੱਚਮੁੱਚ ਹੀ ਇਹ ਅਜੂਬਾ ਹੈ। ਔਰ ਜੇ ਇਸ ਨੂੰ ਤੁਸੀਂ ਦੇਖਣਾ ਹੈ, ਇਹਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਰੀ ਸਭ ਤੋਂ ਵੱਡਾ ਨਗਰ ਕੀਰਤਨ ਹੁੰਦਾ ਹੈ। ਬ੍ਰਿਟਿਸ਼ ਕੋਲੰਬੀਆ 4 ਤੋਂ 5 ਲੱਖ ਸਿੱਖ ਪਾਰਟਿਸਿਪੇਟ ਕਰਦੇ ਨੇ। ਨਿਊਯਾਰਕ ਸਿੱਖ ਡੇ ਪੈਰੇਡ ਇੱਕ ਆਈਡੀਅਲ ਪੈਰੇਡ ਹੈ। ਖਾਲਿਸਤਾਨ ਦਾ ਜਿਹੜਾ ਝੰਡਾ ਬਰਦਾਰ ਉਹ ਪੈਰੇਡ ਜਾਣੀ ਜਾਂਦੀ ਹੈ। ਲੇਕਿਨ ਯੂਬਾ ਸਿਟੀ ਦੀ ਫਿਜ਼ਾ 'ਚ ਜਿਵੇਂ ਇਹ ਆਲਮੋਸਟ 3 ਹਫ਼ਤੇ ਤੋਂ ਫਿਜ਼ਾ ਦੇ ਵਿੱਚ ਤੁਸੀਂ ਇੱਕ ਆਨੰਦਪੁਰ ਦੇ ਹੋਲੇ ਮਹੱਲੇ ਵਾਲਾ ਰੰਗ ਮਹਿਸੂਸ ਕਰਦੇ ਹੋ। ਇੱਥੇ ਤੁਸੀਂ ਆ ਕੇ ਦੇਖਦੇ ਹੋ ਕਿ ਕਿਸ ਲੈਵਲ ਦੇ ਉੱਤੇ, ਔਰ ਮੈਂ ਆਪਣੀ ਟੀਮਮੇਟਸ ਨਾਲ ਵੀ ਗੱਲ ਕਰ ਰਿਹਾ ਸੀ। ਮੈਂ ਕਿਹਾ ਵੀ ਬਹੁਤ ਵਾਰ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਜੀ ਸਿੱਖ ਰਾਜ ਲੈ ਸਕਦੇ ਨੇ, ਰਾਜ ਕਰ ਨਹੀਂ ਸਕਦੇ, ਜਾਂ ਖਾਲਿਸਤਾਨ ਸਿੱਖ ਕਿਵੇਂ ਚਲਾਉਣਗੇ, ਉਹਦੀ ਆਰਥਿਕਤਾ ਕਿਵੇਂ ਹੋਏਗੀ। ਮੈਂ ਕਿਹਾ ਇੱਥੇ ਆ ਕੇ ਦੇਖੋ, 1.5 ਲੱਖ ਸਿੱਖਾਂ ਨੇ ਇਹਨਾਂ 2 ਹਫ਼ਤਿਆਂ 'ਚ ਸ਼ਮੂਲੀਅਤ ਕੀਤੀ ਹੈ, ਕਰਨੀ ਹੈ। ਕਿਸ ਲੈਵਲ ਦੇ ਅਰੇਂਜਮੈਂਟ ਨੇ, ਔਰ ਕੋਈ ਹਕੂਮਤ ਜਾਂ ਕੋਈ ਬਿਨਾਂ ਹੋਇਆ, ਔਰ ਦੁਨੀਆ ਭਰ ਦੇ ਵਿੱਚ ਇਹ ਮਹਿਸੂਸ ਕੀਤਾ ਜਾਂਦਾ। ਸੋ ਮੈਂ ਸਮਝਦਾ ਵੀ ਅੱਜ ਇੱਕ ਵੱਖਰਾ ਰੰਗ ਹੈ। ਬਾਬੇ ਨਾਨਕ ਦੇ 20 ਰੁਪਏ ਜੇ ਹੱਥੀ ਪਾ ਲੈਂਦਾ ਬਾਬਾ ਨਾਨਕ, ਘਰ ਦੇ ਟੱਬਰ ਨੂੰ ਰਜਾ ਦਿੰਦਾ, ਅਸੀਂ ਭੁੱਖੇ ਮਰਨਾ ਸੀ, ਸਾਡੇ ਲੰਗਰ ਨਹੀਂ ਸੀ ਖੁੱਲ੍ਹਣੇ। ਇਹ ਬਾਬੇ ਨਾਨਕ ਦੀ ਕਿਰਪਾ। ਸਾਡੇ ਗੁਰੂਆਂ ਨੇ ਅੱਜ ਗੱਲ ਕਰੀਏ ਗੁਰਗੱਦੀ ਦਿਵਸ ਦੀ, ਸਾਡੇ ਗੁਰੂਆਂ ਨੇ ਅਲੱਗ-ਅਲੱਗ ਜਾਮਿਆਂ ਵਿੱਚ ਜਾ ਕੇ ਇੱਕੋ ਪ੍ਰੋਗਰਾਮ ਲਿਖਿਆ। ਉਹ ਪ੍ਰੋਗਰਾਮ ਸੀ ਗੁਰੂ ਮਹਾਰਾਜ ਅਕਾਲ ਪੁਰਖ ਦਾ ਜੋ ਹੁਕਮ ਸੀ, ਅੱਲਾਹ ਤਾਲਾ ਕਾਲ ਦਾ ਜੋ ਹੁਕਮ ਸੀ, ਉਹਦੀ ਇੰਪਲੀਮੈਂਟ ਕਰ ਲਈ, ਉਹਨੂੰ ਲਾਗੂ ਕਰ ਲਈ। ਸਾਡੇ 10 ਗੁਰੂ ਆਏ ਸੀ, ਉਹਨਾਂ ਦਾ ਕੋਈ ਆਪ ਦਾ ਮਨੋਰਥ ਨਹੀਂ ਸੀ, ਗੁਰੂ ਦੀ ਗੱਲ ਨੂੰ ਲਾਗੂ ਕਰਨਾ ਸੀ। ਤੇ ਲਾਗੂ ਕਰਨ ਦਾ ਤਰੀਕਾ ਤੇ ਢੰਗ ਸਾਡੀ ਕੌਮ ਨੂੰ ਦੱਸਿਆ। ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਮੁੱਢਲਾ ਸਿਧਾਂਤ ਸਾਰੀ ਦੁਨੀਆ ਨੂੰ ਦਿੱਤਾ, ਕੱਲੇ ਸਿੱਖਾਂ ਨੂੰ ਨਹੀਂ। ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਹੋਈ ਇਸ ਧਰਤੀ ਤੇ। ਇਹ ਧਰਤੀ ਭਾਗਾਂ ਵਾਲੀ ਹੈ, ਸੰਗਤ ਭਾਗਾਂ ਵਾਲੀ ਹੈ, ਜਿਨ੍ਹਾਂ ਨੂੰ ਹਰ ਸਾਲ ਇੱਥੇ ਆ ਕੇ ਨਮਸਤਕ ਹੋਣ ਦਾ, ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਣ ਦਾ ਟਾਈਮ ਮਿਲਦਾ ਹੈ। ਗੁਰੂ ਕੌਮ ਨੂੰ ਆਪ ਦੀ ਆਜ਼ਾਦੀ, ਆਪ ਦਾ ਘਰ, ਆਪ ਦਾ ਮੁਲਕ ਖਾਲਿਸਤਾਨ ਬਖਸ਼ੇ। ਸੋ ਸਿੱਖ, ਕਈ ਵਾਰੀ ਸਾਡੇ 'ਚ ਇਹ ਗੱਲ ਭਾਵਨਾ ਆਉਂਦੀ ਹੈ ਕਿ ਸਿੱਖ ਨੂੰ ਸਲਾਹਾਂ ਦਿੱਤੀਆਂ ਜਾਂਦੀਆਂ ਨੇ ਕਿ ਠੰਡੇ ਰਹੋ, ਕਿਸ ਤਰ੍ਹਾਂ ਕਰੋ। ਇਹ ਗੱਲ ਨਹੀਂ ਹੈ। ਸਿੱਖ ਜਦ ਵੀ ਕਦੀ ਮੈਦਾਨੇ ਜੰਗ 'ਚ ਸ਼ਹੀਦ ਹੁੰਦਾ ਹੈ ਤੇ ਜਕਾਰੇ ਛੱਡਦਾ ਹੈ, ਗੁਰੂ ਦੇ ਸ਼ੁਕਰਾਨੇ ਕਰਦਾ ਹੈ, ਪਰ ਜਦੋਂ ਜ਼ਾਲਮ ਮਸ਼ੂਮ ਤੇ ਵਾਰ ਕਰਦਾ ਹੈ ਫਿਰ ਗੁਰੂ ਤੋਂ ਕਿਸੇ ਤਰ੍ਹਾਂ ਵੀ ਉਹ ਬਖਸ਼ਿਆ ਨਹੀਂ ਜਾਂਦਾ। ਅੰਮ੍ਰਿਤਸਰ ਵਿਖੇ ਪਿਛਲੇ ਦਿਨੀ ਸ਼ਿਵ ਸੈਨਾ ਦੇ ਸਵੈ ਬਣੇ ਪ੍ਰਧਾਨ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨ ਸੰਦੀਪ ਸਿੰਘ ਦੇ ਸਮਰਥਨ ਵਿੱਚ ਦਲ ਖਾਲਸਾ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮਾਨ ਨੇ ਇਸ ਸੰਬੰਧੀ ਪਾਰਟੀ ਦਾ ਪੱਖ ਇੱਕ ਵੀਡੀਓ ਬਿਆਨ ਰਾਹੀਂ ਰੱਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਸੋਂ ਸੁਧੀਰ ਸੂਰੀ ਦਾ ਅੰਮ੍ਰਿਤਸਰ ਦੇ ਵਿੱਚ ਕਤਲ ਹੁੰਦਾ ਆ। ਉਸ ਤੋਂ ਬਾਅਦ ਮੀਡੀਆ ਉਸ ਚੀਜ਼ ਨੂੰ ਇੰਨਾ ਜ਼ਿਆਦਾ ਹਾਈਲਾਈਟ ਕਰਦਾ ਆ, ਇੰਨਾ ਜ਼ਿਆਦਾ ਉਹਦੀਆਂ ਖਬਰਾਂ ਚਲਾਉਂਦਾ ਆ ਕਿ ਜਿਵੇਂ ਇੱਕ ਬਹੁਤ ਹੀ ਖਾਸ ਸ਼ਖਸੀਅਤ ਦਾ ਕਤਲ ਹੋ ਗਿਆ ਹੋਵੇ। ਪਰ ਇਹ ਮੌਤ ਜਿਹੜੀ ਸੁਧੀਰ ਸੂਰੀ ਨੂੰ ਆਈ ਆ, ਉਸ ਦਾ ਜ਼ਿੰਮੇਵਾਰ ਇੱਕ ਸਿੱਖ ਨੌਜਵਾਨ ਨੂੰ ਠਹਿਰਾਇਆ ਜਾ ਰਿਹਾ ਹੈ, ਜਿਸ ਦਾ ਨਾਮ ਸੰਦੀਪ ਸਿੰਘ ਹੈ। ਠੀਕ ਆ, ਗੋਲੀਆਂ ਸੰਦੀਪ ਸਿੰਘ ਨੇ ਚਲਾਈਆਂ ਹੋਣਗੀਆਂ, ਉਸਨੇ ਉਸ ਨੂੰ ਮਾਰਿਆ, ਪਰ ਸਾਡਾ ਇਹ ਮੰਨਣਾ ਹੈ ਕਿ ਇਹ ਕਤਲ ਦੀ ਜ਼ਿੰਮੇਵਾਰੀ, ਇਸ ਕਤਲ ਦਾ ਜਿਹੜਾ ਕਾਰਨ ਆ ਜਾਂ ਜਿਹੜੀ ਹਾਲਾਤ ਬਣੇ ਨੇ, ਉਸ ਦੇ ਲਈ ਸੰਦੀਪ ਸਿੰਘ ਜ਼ਿੰਮੇਵਾਰ ਨਹੀਂਗਾ। ਇਸ ਮੌਤ ਨੂੰ ਸੁਧੀਰ ਸੂਰੀ ਨੇ ਖੁਦ ਖਰੀਦਿਆ ਸੀ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸੂਰੀ ਆਪਣੇ ਵੀਡੀਓਸ ਦੇ ਰਾਹੀਂ ਸਿੱਖ ਕੌਮ ਨੂੰ, ਸਿੱਖ ਕੌਮ ਦੇ ਸ਼ਹੀਦਾਂ ਪ੍ਰਤੀ, ਸਿੱਖ ਗੁਰੂਆਂ ਦੇ ਪ੍ਰਤੀ, ਸਿੱਖ ਗੁਰੂ ਧਾਮ ਜਿਹੜੇ ਗੁਰਦੁਆਰੇ ਸਾਹਿਬ ਨੇ ਉਹਨਾਂ ਦੇ ਪ੍ਰਤੀ ਸ਼ਬਦ ਜਿਹੜੇ ਨੇ ਉਹ ਵਰਤਦਾ ਆ ਰਿਹਾ ਸੀ। ਔਰ ਇੱਥੋਂ ਤੱਕ ਵੀ ਕਿ ਉਹਨੇ ਆਪਣੀਆਂ ਵੀਡੀਓਜ਼ ਦੇ ਵਿੱਚ ਸਿੱਖ ਕੌਮ ਦਾ ਕਤਲੇਆਮ ਕਰਨ ਤੱਕ ਦੀਆਂ ਧਮਕੀਆਂ ਵੀ ਦਿੱਤੀਆਂ ਸੀ। ਸੋ ਇਹੋ ਜਿਹੇ ਲੋਕ ਜਦੋਂ ਸਿਕਿਉਰਟੀਆਂ ਲੈ ਕੇ ਸਰਕਾਰ ਦੀ ਸ਼ਹਿ ਹੇਠ ਪਲਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਤੇ ਚੈੱਕ ਨਹੀਂ ਰੱਖਿਆ ਜਾਂਦਾ, ਉਹ ਸਰਕਾਰ ਵੇਖਦੀ ਨਹੀਂ ਆ, ਅਦਾਲਤਾਂ ਵੇਖਦੀਆਂ ਨਹੀਂ ਗੀਆਂ ਕਿ ਉਹ ਇਹਨਾਂ ਸਿਕਿਉਰਟੀਆਂ ਨੂੰ ਲੈ ਕੇ ਉਸ ਦੀ ਆਡਿਟ ਕਰ ਕੀ ਰਿਹਾ ਆ। ਸੋ ਸੂਰੀ ਪਿਛਲੇ ਕਈ ਸਾਲਾਂ ਤੋਂ ਸਿਕਿਉਰਟੀ ਲੈ ਕੇ ਇੱਕ ਖਾਸ ਤਬਕੇ ਦੇ ਵਿਰੁੱਧ ਦੇ ਵਿੱਚ, ਸਿੱਖ ਕੌਮ ਦੇ ਵਿਰੁੱਧ ਦੇ ਵਿੱਚ ਜ਼ਹਿਰ ਉਗਲਦਾ ਆਉਣ ਡਿਆ ਸੀ। ਔਰ ਉਹ ਜਿਹੜੀ ਜ਼ਹਿਰ ਉਹਨੇ ਉਗਲੀ, ਆਖਿਰ ਉਸੇ ਜ਼ਹਿਰ ਨੇ ਉਹਦੀ ਜਾਨ ਜਿਹੜੀ ਉਹ ਲਈ। ਸੋ ਸੰਦੀਪ ਸਿੰਘ ਵਰਗੇ ਨੌਜਵਾਨ ਜਿਹੜੇ ਨੇ, ਇਹ ਇਤਿਹਾਸ ਦੇ ਵਿੱਚ ਪਹਿਲੇ ਨਹੀਂ ਨਿਤਰੇ ਔਰ ਇਹ ਆਖਰੀ ਵੀ ਨਹੀਂ ਗਏ। ਇਹ ਸਾਡਾ ਇਤਿਹਾਸ ਰਿਹਾ ਹੈ। ਜਦੋਂ ਜਦੋਂ ਵੀ ਕਿਸੇ ਨੇ ਸਿੱਖ ਕੌਮ ਦੇ ਨਾਇਕਾਂ ਦੇ ਪ੍ਰਤੀ, ਸਿੱਖ ਗੁਰੂਆਂ ਦੇ ਪ੍ਰਤੀ, ਸਿੱਖ ਗੁਰੂ ਧਾਮ ਜਿਹੜੇ ਨੇ ਉਹਨਾਂ ਦੇ ਪ੍ਰਤੀ ਅਪਸ਼ਬਦ ਵਰਤੇ ਨੇ, ਤੇ ਫਿਰ ਕੋਈ ਨਾ ਕੋਈ ਸਾਡਾ ਨਾਇਕ ਸਾਡੇ ਵਿੱਚੋਂ ਉੱਠਦਾ ਆ ਜਿਹੜਾ ਇਹੋ ਜਿਹੇ ਨੂੰ ਸਜ਼ਾ ਦਿੰਦਾ ਆ। ਔਰ ਉਹ ਉਦੋਂ ਉੱਠਦਾ ਹੈ ਜਦੋਂ ਪ੍ਰਸ਼ਾਸਨ ਫੇਲ ਹੋ ਜਾਂਦਾ, ਜਦੋਂ ਸਰਕਾਰਾਂ ਫੇਲ ਹੋ ਜਾਂਦੀਆਂ ਨੇ। ਫਿਰ ਇਸ ਕੇਸ ਦੇ ਵਿੱਚ ਵੀ ਉਵੇਂ ਆ, ਜਦੋਂ ਸਰਕਾਰਾਂ ਫੇਲ ਹੋਈਆਂ ਪਿਛਲੇ ਕਈ ਸਾਲਾਂ ਤੋਂ, ਜਿਵੇਂ ਉਹ ਬੋਲ ਰਿਹਾ ਸੀਗਾ, ਉਸ ਦੇ ਉੱਤੇ ਕੇਸ ਨਹੀਂ ਪਾਏ ਗਏ, ਉਸ ਨੂੰ ਚੁੱਪ ਨਹੀਂ ਕਰਵਾਇਆ ਗਿਆ, ਉਸ ਨੂੰ ਤਾੜਨਾ ਨਹੀਂ ਕੀਤੀ ਗਈ ਕਿ ਤੂੰ ਇਹ ਕੰਮ ਨਾ ਕਰ। ਔਰ ਜਦੋਂ ਇਹ ਚੀਜ਼ਾਂ ਨਾ ਕਰੋਗੇ ਤੇ ਇਹ ਇੱਕ ਸੁਭਾਵਿਕ ਗੱਲ ਹੈ, ਸਾਡਾ ਇਤਿਹਾਸ ਰਿਹਾ ਆ ਇਹ ਕਿ ਫਿਰ ਸਾਡੇ ਵਿੱਚੋਂ ਕੋਈ ਨਾ ਕੋਈ ਨਾਇਕ ਉੱਠਦਾ ਜਿੰਨਾ ਇਹਨਾਂ ਸਜ਼ਾ ਦਿੰਦਾ ਹੈ। ਸੋ ਇਸ ਵਾਰ ਜਿਹੜਾ ਆ ਸੰਦੀਪ ਸਿੰਘ ਸਾਡਾ ਇੱਕ ਨਾਇਕ ਬਣ ਕੇ ਨਿਕਲਿਆ। ਉਹ ਸਾਡੀ ਕੌਮ ਦਾ ਨੌਜਵਾਨ, ਸਾਡਾ ਬੱਚਾ ਆ, ਸਾਡਾ ਭਰਾ ਆ। ਅਸੀਂ ਸਾਰੇ ਉਸ ਦੇ ਮਗਰ ਖੜੇ ਹਾਂ ਔਰ ਅਸੀਂ ਦਲ ਖਾਲਸਾ ਵੱਲੋਂ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ, ਔਰ ਇਕੱਲੀ ਸਿੱਖ ਕੌਮ ਨੂੰ ਨਹੀਂ, ਪੂਰੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ, ਜਿਹੜੇ ਵੀ ਸ਼ਾਂਤੀ ਦੇ ਪੱਖ ਵਾਲੇ ਨੇ, ਜਿਹੜੇ ਭਾਈਚਾਰਕ ਸਾਂਝ ਦੀ ਦੁਹਾਈ ਦਿੰਦੇ ਨੇ, ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਹ ਜਿਹੜਾ ਕਾਰਾ ਵਾਪਰਿਆ ਇਹਦੇ ਲਈ ਸੂਰੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਜ਼ਿੰਦਗੀ ਇਕੱਲੀ ਸੂਰੀ ਦੀ ਨਹੀਂ ਗਈ। ਅਸੀਂ ਇਹ ਬੜੇ ਕਈ ਵਾਰੀ ਇਮੋਸ਼ਨਲ ਜਿਹੇ ਸ਼ਬਦ ਵਰਤਣ ਦੀ ਕੋਸ਼ਿਸ਼ ਕਰਦੇ ਨੇ ਲੋਕ, ਜਦੋਂ ਉਹ ਇਹ ਕਹਿੰਦੇ ਨੇ ਕਿ ਇੱਕ ਜਾਨ ਚਲੀ ਗਈ ਆ, ਪਰ ਜੇ ਇਸ ਨੂੰ ਗਹਿਰਾਈ ਦੇ ਨਾਲ ਵੇਖਿਆ ਜਾਵੇ ਤੇ ਜਾਨ ਇਕੱਲੀ ਸੂਰੀ ਦੀ ਨਹੀਂ ਗਈ। ਉਸ ਨੌਜਵਾਨ ਨੇ ਵੀ ਤਾਂ ਆਪਣੀ ਜਾਨ ਦਾਅ ਤੇ ਲਾਈ ਆ ਨਾ, ਆਪਣੇ ਪਰਿਵਾਰ ਨਾਲੋਂ ਦੂਰ ਰਹਿਣਾ, ਆਪਣੇ ਬੱਚਿਆਂ ਨਾਲੋਂ ਦੂਰ ਰਹਿਣਾ ਔਰ ਜੇਲ੍ਹਾਂ ਕੱਟਣੀਆਂ, ਇਹ ਵੀ ਤਾਂ ਉਸ ਨੌਜਵਾਨ ਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਹੀ ਕੰਮ ਕਰਨਾ ਪਿਆ ਨਾ ਉਸ ਨੂੰ। ਸੋ ਇੰਡੀਅਨ ਸਟੇਟ ਚਾਹੁੰਦੀ ਆ ਕਿ ਸਿੱਖ ਨੌਜਵਾਨ ਆਪਣੀਆਂ ਜ਼ਿੰਦਗੀਆਂ ਦਾਅ ਤੇ ਲਾਉਂਦੇ ਰਹਿਣ, ਔਰ ਇਹ ਲੱਗਦੀਆਂ ਰਹੀਆਂ ਨੇ ਤੇ ਔਰ ਲੱਗਦੀਆਂ ਰਹਿਣਗੀਆਂ ਜਦੋਂ ਤੱਕ ਇੰਡੀਆ ਇਸ ਦਾ ਕੋਈ ਪਰਮਾਨੈਂਟ ਸੋਲਿਊਸ਼ਨ ਨਹੀਂ ਲੱਭਦਾ ਸਾਡੇ ਨਾਲ ਟੇਬਲ ਤੇ ਬੈਠ ਕੇ। ਕਿਉਂਕਿ ਇਸ ਬਿਮਾਰੀ ਦੀ ਜਿਹੜੀ ਜੜ ਆ ਉਹ ਸਾਡੀ ਗੁਲਾਮੀ 'ਚ। ਪੰਜਾਬ ਨੇ ਕਦੀ ਵੀ ਦਿੱਲੀ ਦੀ ਗੁਲਾਮੀ ਝੱਲੀ ਨਹੀਂ ਗਈ ਔਰ ਇਹ ਝੱਲਣੀ ਵੀ ਨਹੀਂ ਗਈ। ਸੋ ਇੰਡੀਆ ਨੂੰ ਬੜੇ ਸਲੀਕੇ ਦੇ ਨਾਲ ਇਸ ਪੋਲੀਟੀਕਲ ਪ੍ਰੋਬਲਮ ਦਾ ਸੋਲਿਊਸ਼ਨ ਪੋਲੀਟੀਕਲੀ ਲੱਭ ਲੈਣਾ ਚਾਹੀਦਾ ਹੈ। ਅਦਰਵਾਈਜ਼ ਇਹੋ ਜਿਹੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਘਟਦੀਆਂ ਰਹੀਆਂ ਨੇ, ਚਾਹੇ ਉਹ 80s ਦਾ ਦੌਰ ਹੋਵੇ, ਚਾਹੇ ਉਹ ਟੁੱਟਵੇਂ ਰੂਪ 'ਚ ਵਾਪਰਨ, ਚਾਹੇ ਲਗਾਤਾਰ ਵਾਪਰਨ। ਸੋ ਇਹ ਵਾਪਰਦੀਆਂ ਰਹੀਆਂ ਨੇ, ਵਾਪਰਦੀਆਂ ਰਹਿਣਗੀਆਂ। ਸਾਡੀ ਪਿਛਲੀ ਪੀੜ੍ਹੀ ਨੇ ਵੀ ਸੰਘਰਸ਼ ਲੜਿਆ। ਜੇਕਰ ਅੱਗੇ ਇਸ ਚੀਜ਼ ਦਾ ਸੋਲਿਊਸ਼ਨ ਨਹੀਂ ਨਿਕਲਦਾ ਤੇ ਜਿਹੜੀ ਸਾਡੇ ਵਾਲੀ ਹੋਣ ਵਾਲੀ ਪੀੜ੍ਹੀ ਆ ਉਹ ਸੰਘਰਸ਼ ਕਰਨ ਦੇ ਲਈ ਤਿਆਰ ਹੋ ਗਈ ਆ। ਜੇ ਤੁਸੀਂ ਸਾਨੂੰ ਵੀ ਉਵੇਂ ਡੀਲ ਕਰੋਗੇ ਜਿਵੇਂ ਸਾਡੀ ਪਿਛਲੀ ਪੀੜ੍ਹੀ ਨੂੰ ਕੀਤਾ ਸੀ, ਤੇ ਫਿਰ ਜ਼ਾਹਿਰ ਜਿਹੀ ਗੱਲ ਹੈ ਜਿਹੜੀ ਸਾਡੇ ਤੋਂ ਅਗਲੀ ਪੀੜ੍ਹੀ ਆਵੇਗੀ ਉਹ ਵੀ ਸੰਘਰਸ਼ ਲੜੇਗੀ। ਸੋ ਜਾਂ ਤੇ ਇਹ ਸੰਘਰਸ਼ ਲਗਾਤਾਰ ਚੱਲਦਾ ਰਹੇ ਤੇ ਜਾਂ ਫਿਰ ਇਸ ਦਾ ਇੱਕ ਪਰਮਾਨੈਂਟ ਸੋਲਿਊਸ਼ਨ ਲੱਭ ਲੈਣਾ ਚਾਹੀਦਾ। ਔਰ ਪਰਮਾਨੈਂਟ ਸੋਲਿਊਸ਼ਨ ਪੰਜਾਬ ਦੇ ਪੋਲੀਟੀਕਲ ਸੋਲਿਊਸ਼ਨ ਦੇ ਵਿੱਚ ਪਿਆ ਆ, ਪੋਲੀਟੀਕਲ ਜਿਹੜਾ ਸਮੱਸਿਆ ਉਹਨੂੰ ਹੱਲ ਕਰਨ ਦੇ ਵਿੱਚ ਪਿਆ। ਸੋ ਇੰਡੀਆ ਇਸ ਦੇ ਲਈ ਜ਼ਿੰਮੇਵਾਰ ਆ, ਸੂਰੀ ਦੇ ਕਤਲ ਦੇ ਲਈ ਸੂਰੀ ਖੁਦ ਔਰ ਇੰਡੀਅਨ ਸਟੇਟ ਜ਼ਿੰਮੇਵਾਰ ਆ, ਭਾਰਤ ਸਰਕਾਰ ਜ਼ਿੰਮੇਵਾਰ ਆ, ਜਿਨੇ ਇਹੋ ਜਿਹੇ ਲੋਕਾਂ ਨੂੰ ਖੁੱਲ੍ਹ ਦਿੱਤੀ ਕਿ ਉਹ ਲਗਾਤਾਰ ਇੱਕ ਧਰਮ ਦੇ ਪ੍ਰਤੀ ਨਫ਼ਰਤ ਜਿਹੜਾ ਉਹ ਸਮਾਜ ਦੇ ਵਿੱਚ ਭਰਦਾ ਰਿਹਾ ਹੋਵੇ, ਬੋਲਦਾ ਰਿਹਾ ਹੋਵੇ, ਔਰ ਇੱਥੋਂ ਤੱਕ ਸਾਡਾ ਕਤਲੇਆਮ ਕਰਨ ਤੱਕ ਦੀਆਂ ਧਮਕੀਆਂ ਵੀ ਸਾਨੂੰ ਦਿੱਤੀਆਂ ਗਈਆਂ। ਸੋ ਇਹ ਚੀਜ਼ਾਂ ਕਦੀ ਵੀ ਕੋਈ ਕੌਮ ਬਹੁਤਾ ਸਮਾਂ ਬਰਦਾਸ਼ਤ ਨਹੀਂ ਕਰਦੀ। ਸੋ ਸਾਡੇ ਵਿੱਚ ਜਿਹੜਾ ਨੌਜਵਾਨ ਨਿਤਰਿਆ ਹੈ, ਅਸੀਂ ਉਸ ਦੇ ਨਾਲ ਖੜੇ ਹਾਂ ਔਰ ਜਿਹੜੀ ਵੀ ਉਸ ਨੂੰ ਲੀਗਲ ਸਪੋਰਟ ਚਾਹੀਦੀ ਹੈ ਉਹ ਵੀ ਅਸੀਂ ਉਸ ਦੇ ਪਰਿਵਾਰ ਦੇ ਨਾਲ
ਤਾਲੁਕਾਤ ਕਰਾਂਗੇ। ਜੇ ਉਹਨਾਂ ਨੂੰ ਲੀਗਲ ਸਪੋਰਟ ਦੀ ਜਿੰਨੀ ਵੀ ਜ਼ਰੂਰਤ ਆ ਉਹ ਦਲ ਖਾਲਸਾ ਵੱਲੋਂ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਜਾਵੇਗੀ। ਸ਼ਿਵ ਸੈਨਾ ਆਗੂ ਅਤੇ ਭੜਕਾਊ ਬਿਆਨਬਾਜ਼ੀ ਕਰਨ ਵਾਲੇ ਸੁਧੀਰ ਸੂਰੀ ਦਾ ਅੰਮ੍ਰਿਤਸਰ ਵਿੱਚ ਕਤਲ ਹੋਣ ਤੋਂ ਬਾਅਦ ਉਸ ਦੇ ਸਮਰਥਕਾਂ ਨੇ ਜਿੱਥੇ ਭੰਨਤੋੜ ਕੀਤੀ, ਉੱਥੇ ਸਿੱਖਾਂ ਦੇ ਧਾਰਮਿਕ ਸਮਾਗਮਾਂ ਵਿੱਚ ਰੋਕ ਪਾਉਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਂਵਾਲਾ ਵਿੱਚ ਨਜ਼ਰਬੰਦ ਕਰ ਲਿਆ ਗਿਆ ਸੀ। ਨਜ਼ਰਬੰਦੀ ਦੀ ਖਬਰ ਫੈਲਣ ਤੋਂ ਬਾਅਦ ਨੇੜਲੇ ਪਿੰਡਾਂ ਦੀ ਸਿੱਖ ਸੰਗਤ ਪਿੰਡ ਸਿੰਘਾਂਵਾਲੇ ਪਹੁੰਚਣੀ ਸ਼ੁਰੂ ਹੋ ਗਈ ਸੀ। ਕੁਝ ਘੰਟਿਆਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਹਟਾ ਦਿੱਤੀ ਗਈ, ਪਰ ਉਹਨਾਂ ਨੂੰ ਜਲੰਧਰ ਵਿੱਚ ਨਿਕਲ ਰਹੇ ਨਗਰ ਕੀਰਤਨ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ। ਸੂਰੀ ਦੇ ਪਰਿਵਾਰ ਵੱਲੋਂ ਕਤਲ ਦੀ FIR ਵਿੱਚ ਅੰਮ੍ਰਿਤਪਾਲ ਸਿੰਘ ਦਾ ਨਾਂ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਪਿਛਲੇ ਦਿਨੀ ਕਾਤਲਾਨਾ ਹਮਲੇ 'ਚ ਜ਼ਖਮੀ ਹੋਏ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਦੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਤੱਕ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਇਸਲਾਮਾਬਾਦ ਤੱਕ ਕੱਢੇ ਜਾਣ ਵਾਲੇ ਆਜ਼ਾਦੀ ਮਾਰਚ ਦੀ ਅਗਵਾਈ ਕਰਨਗੇ। ਖਾਨ, ਜਿਨ੍ਹਾਂ ਦੀ ਸੱਜੀ ਲੱਤ ਤੇ ਗੋਲੀ ਲੱਗੀ ਸੀ, ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਜਿਸ ਥਾਂ ਉੱਪਰ ਉਹਨਾਂ ਉੱਤੇ ਹਮਲਾ ਹੋਇਆ ਉਸੇ ਥਾਂ ਤੋਂ ਆਜ਼ਾਦੀ ਮਾਰਚ ਸ਼ੁਰੂ ਕੀਤਾ ਜਾਵੇਗਾ। ਇਮਰਾਨ ਇਸ ਵੇਲੇ ਲਾਹੌਰ ਦੇ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਹਨ। हमने फैसला किया है कि हमारी जो मार्च है अब वो शुरू होगी। मंगल से वही वजीराबाद जिधर मुझे ये गोलियां लगी थी और हमारे 11 और लोगों को गोलियां लगी थी और जिधर मौजम शहीद हुआ था, उधर से हमारी मार्च शुरू होगी। मैं हर रोज मार्च से खिताब करूंगा यहां से, और हमारी मार्च अगले 10 से 14 दिन तक, इसके बीच में स्पीड के ऊपर डिपेंड करता है, ये पहुंचेगी पिंडी। सारे पाकिस्तान से वो लोग उसी टाइम पे निकलेंगे कि एक टाइम पे जब ये प्लान करेंगे 10 और 14 दिन के बीच में पिंडी पहुंचना। मैं पिंडी खुद दूंगा और उधर से सारे पाकिस्तान की जो लोग जमा होंगे उस मार्ग को फिर मैं लीड करूंगा। और मैं ये अपनी सारी कौम को आज कहना चाहता हूं कि आप सारों ने एक चीज समझ लेनी कि अगर हम ये खौफ के अंदर आके, और हमने ये जो मैं बार बार कहता हूं कि ला इलाहा इल्लल्लाह, कोई नहीं है खुदा सिवाय अल्लाह के, ये हमें आजाद करता है, ये हमारा कलमा हमें आजाद करता है। आप जिस वक्त किसी से डर के अपनी आजादी कॉम्प्रोमाइज करेंगे, अपने जमीर का सौदा करेंगे, मेरी नजर में वो शिर्क है। ये सारी कौम के लिए हमें अब इस वक्त सबको ये अपना खौफ हटाना चाहिए और बताना चाहिए कि हम इंसान हैं, हम भेड़ बकरियां नहीं हैं। हम ये कौम पाकिस्तान एक बड़ी ख्वाब का नाम है, और हम ये इस तरह की जो हरकतें हो रही हैं पाकिस्तान में, और जिसने मुल्क का सारा पोटेंशियल खत्म कर दिया है कि हम आज बेकारियों की तरह दुनिया में फिर रहे हैं, उसकी ये वजह नहीं है कि यहाँ वसाइल नहीं है, उसकी वजह यह है कि यहाँ इंसाफ ही नहीं है, उसकी वजह यह है कि यहाँ रूल ऑफ लॉ नहीं है। और इसलिए ये वक्त है हकीकी आजादी लेने के लिए, आप मेरे साथ सब आए। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦਾ ਦੂਜਾ ਗੀਤ ਭਲਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਰਿਲੀਜ਼ ਕੀਤਾ ਜਾਵੇਗਾ। ਇਹ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਗੁਰਪੁਰਬ ਦੇ ਦਿਨ ਪਾਠ ਉਪਰੰਤ ਅਰਦਾਸ ਕਰਕੇ 10 ਵਜੇ ਗੀਤ ਰਿਲੀਜ਼ ਕੀਤਾ ਜਾਵੇਗਾ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਦੂਜਾ ਗੀਤ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਹੱਕਾਂ ਦੀ ਬਾਤ ਪਾਉਂਦਾ SYL ਗੀਤ ਸਿੱਧੂ ਦੀ ਮੌਤ ਤੋਂ ਬਾਅਦ ਜਾਰੀ ਕੀਤਾ ਗਿਆ ਸੀ, ਜਿਸ ਨੇ ਦੁਨੀਆ ਭਰ ਵਿੱਚ ਕਈ ਰਿਕਾਰਡ ਕਾਇਮ ਕੀਤੇ ਸੀ। ਸੋਸ਼ਲ ਮੀਡੀਆ ਤੇ ਪਾਈ ਪੋਸਟ ਮੁਤਾਬਕ ਇਸ ਨਵੇਂ ਜਾਰੀ ਹੋ ਰਹੇ ਗੀਤ ਦਾ ਟਾਈਟਲ ਵਾਰ ਰੱਖਿਆ ਗਿਆ ਹੈ, ਜੋ 8 ਨਵੰਬਰ ਨੂੰ ਸਵੇਰੇ 10 ਵਜੇ ਰਿਲੀਜ਼ ਹੋਵੇਗਾ। ਇਹ ਉਹਨਾਂ ਗੀਤਾਂ ਵਿੱਚੋਂ ਇੱਕ ਹੈ ਜਿਸ ਨੂੰ ਸਿੱਧੂ ਮੂਸੇਵਾਲਾ ਨੇ ਗਾਇਆ ਸੀ, ਪਰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਗੀਤ ਸਿੱਧੂ ਮੂਸੇਵਾਲਾ ਨੇ ਸਿੱਖ ਰਾਜ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਲਈ ਗਾਇਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਤੇ ਅਨੁਸ਼ਾਸਨਹੀਨਤਾ ਦੇ ਦੋਸ਼ 'ਚ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਹੈ। ਬੀਬੀ ਨੇ ਪਾਰਟੀ ਤੋਂ ਬਾਗੀ ਹੁੰਦਿਆਂ 9 ਨਵੰਬਰ ਲਈ ਤਜਵੀਜ਼ਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਪਾਰਟੀ ਨੇ ਬੀਬੀ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਕਿਹਾ ਸੀ, ਪਰ ਉਹਨਾਂ ਸਾਫ਼ ਨਾ ਕਰ ਦਿੱਤੀ। ਪਾਰਟੀ ਨੇ ਬੀਬੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਸੋਮਵਾਰ ਬਾਅਦ ਦੁਪਹਿਰ ਪਾਰਟੀ ਹੈੱਡਕੁਆਰਟਰ ਤੇ ਪੇਸ਼ ਹੋਣ ਲਈ ਕਿਹਾ ਸੀ। ਇਸ ਦੌਰਾਨ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਵਿਰਸਾ ਸਿੰਘ ਵਲਟੋਹਾ ਨੇ ਦਾਅਵਾ ਕੀਤਾ ਕਿ ਭਾਜਪਾ ਆਗੂ ਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਪਾਰਟੀ ਤੇ ਸ਼੍ਰੋਮਣੀ ਕਮੇਟੀ ਦਰਮਿਆਨ ਪਾੜ ਪਾਉਣ ਦੀਆਂ ਵਿਉਂਤਾਂ ਕੱਢ ਰਹੇ ਹਨ। ਬੀਬੀ ਜੀ ਨੇ ਪਾਰਟੀ ਵਿਰੋਧੀ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ
ਜੋ ਉਹਨਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਰਹੀਆਂ ਨੇ, ਰੋਕਣ ਦੇ ਬਾਵਜੂਦ, ਹੱਥ ਜੋੜਨ ਦੇ ਬਾਵਜੂਦ, ਸਮਝਾਉਣ ਦੇ ਬਾਵਜੂਦ ਅਗਲੇ ਬੰਨਿਓਂ ਹਿੰਡ ਕਰਕੇ ਅੜ ਕੇ ਜਿਹੜਾ ਦਾਅਵਾ ਕਰਨਾ ਤੇ ਆਪਦੇ ਜਿਹੜਾ ਆ ਉਮੀਦਵਾਰਤਾ ਤੋਂ ਪਿੱਛੇ ਨਾ ਹਟਣਾ, ਉਹਦੇ ਬਾਰੇ ਜੋ ਫੈਸਲਾ ਲਿਆ ਗਿਆ ਕਿ ਉਹਨਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਜਾਂਦਾ ਆ, ਉਹ ਚੇਅਰਮੈਨ ਸਾਹਿਬ ਨੇ ਕਮੇਟੀ ਦਾ ਜੋ ਸਰਬਸੰਮਤੀ ਨਾਲ ਫੈਸਲਾ ਹੈ ਉਹ ਐਲਾਨ ਕਰ ਦਿੱਤਾ ਹੈ। ਹੁਣ ਗੱਲ ਇਹ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿਹੜੀ ਸਿੱਖਾਂ ਦੀ ਇੱਕ ਧਾਰਮਿਕ ਸਰਵਉੱਚ ਬਾਡੀ ਹੈ ਤੇ ਜਿਹਦੇ ਵਿੱਚ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਹੋਰ ਨੂੰ ਦਖਲਅੰਦਾਜ਼ੀ ਦਾ ਕੋਈ ਅਧਿਕਾਰ ਨਹੀਂ ਤੇ ਨਾ ਦੇਣੀ ਚਾਹੀਦੀ ਹੈ। ਸਮੇਂ-ਸਮੇਂ ਤੇ ਚਾਹੇ ਇੰਦਰਾ ਗਾਂਧੀ ਨੇ ਵੀ ਕੋਸ਼ਿਸ਼ ਕੀਤੀ, ਹੋਰ ਵੀ ਸ਼ਕਤੀਆਂ ਨੇ ਕੀਤੀ, ਪਰ ਉਹਦਾ ਕਦੇ ਲਾਭ ਨਹੀਂ ਹੋਇਆ। ਪਰ ਦੁੱਖ ਹੁਣ ਇਸ ਗੱਲ ਦਾ ਆ ਕਿ ਜਿਹੜੀ ਐਤਕਾਂ ਦੀ ਚੋਣ ਹੋ ਰਹੀ ਹੈ, ਇਹਦੇ 'ਚ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਕੁਝ ਆਗੂ ਨੇ, ਜਿਨ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਸ਼ਰੇਆਮ ਜਿਹੜਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਸੰਪਰਕ ਕਰ ਰਹੇ। ਉਹ ਸੰਪਰਕ ਹੀ ਨਹੀਂ ਕਰ ਰਹੇ, ਲਾਲਚ ਵੀ ਦੇ ਰਹੇ। ਔਰ ਅਸੀਂ ਪਹਿਲੇ ਦਿਨ ਵੀ ਦਾਅਵਾ ਕੀਤਾ ਸੀਗਾ ਤੇ ਫਿਰ ਕਈ ਵਾਰਾਂ ਸਬੂਤ ਮੰਗ ਲਏ ਜਾਂਦੇ ਆ ਕਿ ਸਬੂਤ ਦਿਓ ਜੀ, ਤੁਸੀਂ ਵੈਸੇ ਗੱਲ ਕਰ ਦਿੰਦੇ ਜੇ। ਉਹ ਅਸੀਂ ਸਬੂਤ ਵੀ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਹਾਂ। ਦੂਜੀ ਗੱਲ ਜਿਹੜੀ ਹੈ, ਕੱਲ ਬੀਬੀ ਜੀ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਹੈ, ਇੱਕ ਵੀ ਜਿਹੜਾ ਆ ਅਕਾਲੀ ਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਉਹਨਾਂ ਦੇ ਨਾਲ ਨਹੀਂ ਬੈਠਾ। ਜੇ ਬੈਠਾ ਆ ਤੇ ਕਾਂਗਰਸੀ ਆਗੂ ਉਹਨਾਂ ਦੇ ਨਾਲ ਬੈਠਾ, ਜਿਹੜਾ ਖੱਬੇ ਹੱਥ ਪਰਮਜੀਤ ਸਿੰਘ ਰਾਏਪੁਰ ਹੈ। ਹੁਣ ਤੁਸੀਂ ਇੱਥੋਂ ਹੀ ਹਿਸਾਬ ਲਾ ਸਕਦੇ ਜੇ ਕਿ ਇੱਕ ਬੰਨੇ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂ ਜਿਹੜੇ ਨੇ ਉਹ ਸ਼ਰੇਆਮ ਜਿਹੜਾ ਆ ਬੀਬੀ ਜੀ ਦੀ ਸਪੋਰਟ ਕਰ ਰਹੇ ਨੇ, ਮਦਦ ਕਰ ਰਹੇ ਨੇ, ਲਾਲਚ ਦੇ ਰਹੇ ਨੇ, ਤੇ ਦੂਜੇ ਬੰਨੇ ਜਿਹੜੇ ਕਾਂਗਰਸੀ ਆਗੂ ਨੇ ਉਹ ਬੀਬੀ ਜੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ, ਉਹਨਾਂ ਦੇ ਜਿਹੜੀ ਅਹਿਮ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਵਿੱਚ ਬੈਠੇ ਨਜ਼ਰ ਆ ਰਹੇ ਨੇ। ਹੁਣ ਇੱਕ ਅਸੀਂ ਸਟਿੰਗ ਕੀਤਾ ਹੈ, ਸਾਡੇ ਕੋਲ ਹੋਰ ਵੀ ਹੈਗੇ ਆ, ਪਰ ਇੱਕ ਅਹਿਮ ਸਟਿੰਗ ਹੈ ਜਿਹੜਾ ਉਹ ਹੈ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ, ਸ਼ਾਇਦ ਤੁਸੀਂ ਵੀ ਨਾਂ ਸੁਣਿਆ ਹੋਣਾ ਆ, ਵੱਡਾ ਨਾਂ ਆ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ। ਉਹ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਨੇ ਔਰ ਉਹ ਪਿਛਲੇ ਦਿਨਾਂ ਤੋਂ ਲਗਾਤਾਰ ਮੈਂਬਰਾਂ ਨਾਲ ਸੰਪਰਕ ਕਰ ਰਹੇ ਨੇ। ਭਾਰਤੀ ਜਨਤਾ ਪਾਰਟੀ ਦੇ ਉੱਚ ਜਿਹੜੇ ਹੈਗੇ ਨੇ ਆਗੂ, ਉਹਨਾਂ ਦੇ ਨਾਲ ਗੱਲ ਕਰਵਾ ਰਹੇ ਨੇ। ਔਰ ਉਹਦੇ 'ਚ ਫਿਰ ਕੀ ਹੈ ਕਿ ਗੱਲ ਕਰਾਉਂਦੇ ਨੇ ਜਦੋਂ ਜਾ ਕੇ ਆਪਦੇ ਨੰਬਰ ਤੋਂ, ਕਿਆ ਗੱਲ ਕਰੋ ਜੀ। ਹੁਣ ਕੀ ਹੋਇਆ ਕਿ ਸਾਡੇ ਇੱਕ ਮੈਂਬਰ ਨੇ, ਬੜੇ ਸਤਿਕਾਰਤ ਨੇ, ਉਹ SGPC ਦੇ ਅਹੁਦੇਦਾਰ ਵੀ ਰਹੇ ਨੇ, ਸਰਦਾਰ ਸੁਰਜੀਤ ਸਿੰਘ ਭਿੱਟੇਵਿੰਡ, ਉਹਨਾਂ ਨਾਲ ਵੀ ਸੰਪਰਕ ਕੀਤਾ ਗਿਆ ਪ੍ਰੋਫੈਸਰ ਸਰਚਾਂਦ ਸਿੰਘ ਵੱਲੋਂ। ਉਹਨਾਂ ਨੂੰ ਲਗਾਤਾਰ ਫੋਨ ਕਰ ਰਹੇ ਸੀ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਆ। ਉਹਨਾਂ ਨੇ ਟਾਈਮ ਨਾ ਦਿੱਤਾ। ਮੇਰੇ ਨਾਲ ਸਰਦਾਰ ਸੁਰਜੀਤ ਸਿੰਘ ਭਿੱਟੇਵਿੰਡ ਹੋਰਾਂ ਨੇ ਇਹ ਸਾਰੀ ਜਿਹੜੀ ਸਿਚੁਏਸ਼ਨ ਹੈ ਉਹ ਮੇਰੇ ਨਾਲ ਉਹਨਾਂ ਨੇ ਸਾਂਝੀ ਕੀਤੀ ਤੇ ਮੈਂ ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਦਾ ਜਿਹੜੀ ਸਾਰੀ ਆ ਰਿਕਾਰਡਿੰਗ ਕਰੋ, ਸਟਿੰਗ ਕਰੋ। ਜਦੋਂ ਇਹ ਸਾਰਾ ਕੁਝ ਚੱਲ ਰਿਹਾ ਆ ਤੇ ਫਿਰ ਆਪਾਂ ਪਿੱਛੇ ਕਿਉਂ ਹਟਦੇ ਹਾਂ। ਮੈਂ ਵਧੀਆ ਭਾਜੀ ਬੀਬੀ ਦਾ ਮੁੰਡਾ ਫੋਨ ਕਿਉਂ ਨਹੀਂ ਆਇਆ? ਕਿਤੇ ਤਾਂ ਨਹੀਂ ਆਇਆ? ਆ ਜਾਏਗਾ, ਕੋਈ ਗੱਲ ਨਹੀਂ। ਜੇ ਨਹੀਂ ਆਇਆ ਤਾਂ ਮੈਂ ਕਹਿ ਦੇਣਾ ਜੀ ਵੀਰ ਉਹਨਾਂ ਨੂੰ। ਕੱਲ ਮੈਂ ਸੁਨੇਹਾ ਲਾਇਆ ਤੁਸੀਂ, ਮੈਂ ਫਿਰ ਵੀ ਕਹਿ ਦੇਣਾ ਜੀ ਉਹਨਾਂ ਨੂੰ। ਦੁਪਹਿਰ ਤੋਂ ਬਾਅਦ ਕਰ ਲਿਓ, ਠੀਕ ਹੈ ਨਾ? ਠੀਕ ਹੈ, ਕੋਈ ਗੱਲ ਠੀਕ ਹੈ ਭਾਜੀ, ਕੋਈ ਗੱਲ ਨਹੀਂ। ਹਾਂ, ਹੋਰ ਸਭ ਠੀਕ ਹੈ ਭਾਜੀ? ਬਹੁਤ ਵਧੀਆ, ਚੜ੍ਹਦੀ ਕਲਾ, ਠੀਕ ਠਾਕ। ਚਲੋ, ਤੇ ਭਾਈ ਵੀਰ ਨੂੰ ਵੀ ਕਹਿਣਾ ਸੀ ਭਾਜੀ ਨੂੰ। ਉਹਨੇ ਇਸ ਤਰ੍ਹਾਂ ਤੇ ਕਿਆ ਗੱਲ ਨਹੀਂ ਬਣਨੀ। ਮੈਂ ਚੱਲ ਜਾਊਂਗਾ। ਨਹੀਂ, ਮੈਂ ਆਪਣੇ ਲੈਵਲ ਤੇ ਜਾਣਾ, ਚੱਲ ਜਾ ਮੈਂ ਅੱਛਾ, ਹੁਣ ਮੇਰਾ ਖਿਆਲ ਹੈ ਕਿ ਜਿੰਨਾ ਸਾਡਾ ਸਤਿਕਾਰਤ ਮੀਡੀਆ ਹੈ, ਸਿੱਖ ਜਗਤ ਹੈ ਜਾਂ ਪੰਜਾਬ ਹੈ ਜਾਂ ਦੁਨੀਆ ਭਰ ਦੇ ਲੋਕਾਂ ਨੂੰ ਸਪਸ਼ਟ ਹੋ ਗਿਆ ਕਿ ਕਿਹੜੀਆਂ ਤਾਕਤਾਂ ਬੀਬੀ ਜੀ ਦੇ ਮਗਰ ਖੜੋਤੀਆਂ ਤੇ ਬੀਬੀ ਜੀ ਬਹਿੰਦੇ ਕਿਉਂ ਨਹੀਂ। ਉਹ ਤਾਕਤਾਂ ਤੁਹਾਡੇ ਸਾਹਮਣੇ ਜਿਹੜਾ ਉਹ ਅਸੀਂ ਨੰਗੀਆਂ ਕਰਤੀਆਂ ਨੇ। ਸਿੰਗਾਪੁਰ ਆਧਾਰਿਤ ਸਿੱਖ ਖੋਜਾਰਥੀ ਅਤੇ ਦਸਤਾਵੇਜ਼ੀ ਫਿਲਮਸਾਜ਼ ਅਮਰਦੀਪ ਸਿੰਘ ਨੂੰ ਸਾਲ 2022 ਲਈ ਦ ਗੁਰੂ ਨਾਨਕ ਇੰਟਰਫੇਥ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਹੋਫਸਟਾ ਯੂਨੀਵਰਸਿਟੀ ਨਿਊਯਾਰਕ ਵੱਲੋਂ ਪੁਰਸਕਾਰ ਤਹਿਤ $50,000 ਦੀ ਰਾਸ਼ੀ ਦਿੱਤੀ ਜਾਂਦੀ ਹੈ।
ਇਹ ਪੁਰਸਕਾਰ ਜੋ ਅੰਤਰ ਧਰਮ ਬਾਰੇ ਸਮਝ ਨੂੰ ਵਧਾਉਣ ਲਈ ਮਹੱਤਵਪੂਰਨ ਕੰਮਾਂ ਨੂੰ ਮਾਨਤਾ ਦਿੰਦਾ ਹੈ, ਹਰ 2 ਸਾਲਾਂ ਵਿੱਚ ਦਿੱਤਾ ਜਾਂਦਾ ਹੈ। ਸਾਲ 2006 ਵਿੱਚ ਬਰੁਕਵਿਲੇ ਨਿਊਯਾਰਕ ਵਿੱਚ ਈਸ਼ਰ ਬਿੰਦਰਾ ਤੇ ਪਰਿਵਾਰ ਵੱਲੋਂ ਸਥਾਪਿਤ ਇਹ ਪੁਰਸਕਾਰ ਵੱਖ-ਵੱਖ ਧਰਮਾਂ ਦੀ ਸਮਝ ਨੂੰ ਉਤਸ਼ਾਹਿਤ ਕਰਨ ਅਤੇ ਭਾਈਚਾਰਿਆਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਹੈ। ਯੂਪੀ ਦੇ ਗੋਰਖਪੁਰ ਵਿੱਚ ਜਨਮੇ ਅਮਰਦੀਪ ਸਿੰਘ ਆਪਣੀ ਪਤਨੀ ਵਿਨਿੰਦਰ ਕੌਰ ਨਾਲ ਸਿੰਗਾਪੁਰ ਆਧਾਰਿਤ ਵਿਜ਼ੂਅਲ ਮੀਡੀਆ ਪ੍ਰੋਡਕਸ਼ਨ ਹਾਊਸ ਲੋਸਟ ਹੈਰੀਟੇਜ ਪ੍ਰੋਡਕਸ਼ਨ ਚਲਾਉਂਦੇ ਹਨ।